ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਜਿਹੜੀ ਆ ਸਭ ਤੋਂ ਪਹਿਲੀ ਖਬਰ ਆ ਰਹੀ ਆ ਵੀ ਅਮਰੀਕਾ ਦੇ ਵਿੱਚ ਸਟਾਕ ਮਾਰਕੀਟ ਨੂੰ ਅੱਜ ਬਹੁਤ ਵੱਡਾ ਝਟਕਾ ਲੱਗਾ ਹੈਗਾ। 1100 ਦੇ ਕਰੀਬ ਪੁਆਇੰਟਸ ਜਿਹੜਾ ਆ ਡਾਓ ਜੋਨ ਇੰਡਸਟਰੀਅਲ ਡਿੱਗਿਆ। ਐਗਜ਼ੈਕਟਲੀ ਜੇ ਦੱਸਦੇ ਜਾਈਏ 1063 ਪੁਆਇੰਟ, ਜਿਹੜਾ ਕਿ 3.1% ਬਣਦਾ ਹੈ ਤੇ ਸਟਾਕ ਮਾਰਕੀਟ ਡਾਓ ਜੋਨ ਇੰਡਸਟਰੀਅਲ ਕਲੋਜ਼ ਹੋਇਆ 32,997 ਤੇ। ਇਸੇ ਤਰ੍ਹਾਂ S&P 500 ਵੀ 3.6% ਡਿੱਗਿਆ ਹੈਗਾ। ਨੈਸਡੈਕ ਵੀ ਆਲਮੋਸਟ 5% ਲੋਅਰ ਗਿਆ ਹੈਗਾ। ਸੋ ਇਹ ਅੱਜ ਕੱਲ ਮਾਰਕੀਟ ਅਪ ਗਈ ਸੀ, ਪਰ ਕਿਉਂਕਿ ਫੈਡ ਨੇ ਇੰਟਰਸਟ ਰੇਟ ਅੱਧਾ ਪਰਸੈਂਟ ਵਧਾਈ ਸੀ ਤੇ ਕੱਲ ਸਾਰੇ ਲੱਲਾ ਕਰ ਰਹੇ ਸੀ, 900 ਦੇ ਕਰੀਬ ਪੁਆਇੰਟ ਉੱਪਰ ਗਈ ਸੀ। ਅੱਜ ਪੂਰੀ ਤਰ੍ਹਾਂ ਜਿਹੜੀ ਆ ਸਟਾਕ ਮਾਰਕੀਟ ਉਹ ਲੁੜਕ ਗਈ ਹੈਗੀ ਆ। ਜੀ ਬਿਲਕੁਲ। ਸੋ 50 ਬੇਸਿਸ ਪੁਆਇੰਟ ਕੱਲ ਵਧਾਏ ਗਏ ਫੈਡ ਨੇ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਦੇਖਿਆ ਗਿਆ ਕੱਲ ਜਦ ਫੈਡ ਨੇ ਕਹਿਤਾ ਸੀ ਵੀ 75 ਬੇਸਿਸ ਪੁਆਇੰਟ ਨਹੀਂ ਵਧਾਉਣੇ, ਉਹਦੇ ਕਰਕੇ ਇਨਵੈਸਟਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਅੱਜ ਜਿਹੜਾ ਉਹ ਗਮ ਜਿਹੜਾ ਆ ਉਹ ਇਹਨਾਂ ਨੂੰ ਸਤਾ ਰਿਹਾ ਹੈਗਾ। ਸੋ ਸਟਾਕ ਮਾਰਕੀਟਸ ਰੋਜ਼ ਹੀ ਬਹੁਤ ਜ਼ਿਆਦਾ ਡਾਵਾਂਡੋਲ ਚੱਲ ਰਹੀ ਆ। ਸੋ ਕਿਸੇ ਨੂੰ ਵੀ ਇੱਕ ਹਿਸਾਬ ਦੇ ਨਾਲ ਇਸ ਦੀ ਸਮਝ ਨਹੀਂ ਆ ਰਹੀ ਵੀ ਕਿਸ ਪਾਸੇ ਵੱਲ ਨੂੰ ਇਹ ਜਾਵੇਗੀ। ਜਿਨ੍ਹਾਂ ਨੇ ਕੱਲ ਜਿਨ੍ਹਾਂ ਦੇ ਲਈ ਵੱਧ ਗਏ ਉਹਨਾਂ ਨੇ ਵੇਚਤੀਆਂ ਅੱਜ, ਤੇ ਉਹਨਾਂ ਨੇ ਮੁਨਾਫਾ ਤਾਂ ਜਿਹੜਾ ਜ਼ਰੂਰ ਖੱਟ ਲਿਆ ਹੋਊਗਾ, ਪਰ ਹੋਰ ਲੋਕਾਂ ਦੇ ਲਈ ਅੱਜ ਕਾਫੀ ਨੁਕਸਾਨ ਵਾਲਾ ਦਿਨ ਜਿਹੜਾ ਉਹ ਰਹਿ ਸਕਦਾ ਆ। ਇਕਨੋਮੀ ਦੇ ਨਾਲ ਹੀ ਜੇ ਗੱਲ ਕਰਦੇ ਜਾਈਏ, ਬੈਂਕ ਆਫ ਇੰਗਲੈਂਡ UK ਦੇ ਵਿੱਚੋਂ ਉਹਨਾਂ ਨੇ ਵੀ ਇਹ ਹੁਣ ਚਿੰਤਾ ਜ਼ਾਹਰ ਕੀਤੀ ਆ ਵੀ ਬ੍ਰਿਟੇਨ ਦੇ ਵਿੱਚ ਇਨਫਲੇਸ਼ਨ ਜਿਹੜਾ ਉਹ ਵਧਿਆ ਹੈਗਾ ਆ 10% ਤੋਂ ਉੱਤੇ ਆ, ਤੇ ਰਿਸੈਸ਼ਨ ਜਿਹੜਾ ਉਹ ਨਾਲ ਦੇ ਨਾਲ ਆਉਣ ਜਾ ਰਿਹਾ ਆ। ਸੋ ਕਹਿੰਦੇ ਵੀ ਉਹਨਾਂ ਨੇ ਵੀ ਇੰਟਰਸਟ ਰੇਟ ਹੁਣ ਤੱਕ 2009 ਦੇ ਮੁਕਾਬਲੇ ਸਭ ਤੋਂ ਜ਼ਿਆਦਾ ਵਧਾਏ ਨੇ। ਸੋ ਕਹਿੰਦੇ ਵੀ 0.25% ਤੋਂ ਵੱਧ ਕੇ 1% ਤੱਕ ਉੱਥੇ ਪਹੁੰਚ ਚੁੱਕੇ ਆ। ਪਾਊਂਡ ਦੀ ਵੈਲਿਊ US ਡਾਲਰ ਦੇ ਮੁਕਾਬਲੇ ਜਿਹੜੀ ਉਹ ਡਿੱਗ ਗਈ ਹੈਗੀ ਆ। ਸੋ ਇਹ ਵੀ ਜਿਹੜਾ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਹੈਗਾ। ਸੋ ਬੈਂਕ ਆਫ ਇੰਗਲੈਂਡ ਨੇ ਜਿਹੜਾ 9 ਰੇਟ ਸੈਟਰ ਆ, ਉਹਨਾਂ ਨੇ ਕਿਹਾ 3 ਦੇ ਮੁਕਾਬਲੇ 6 ਨੇ ਵੀ ਬੈਂਕ ਰੇਟ ਨੂੰ 0.75% ਉੱਥੇ ਵਧਾ ਦੇਣਾ ਚਾਹੀਦਾ। ਸੋ ਦੁਨੀਆ ਭਰ ਦੇ ਵਿੱਚ ਇਨਫਲੇਸ਼ਨ ਦੇ ਚੱਲਦਿਆਂ ਰਿਸੈਸ਼ਨ ਦੀ ਦਸਤਕ ਜਿਹੜੀ ਆ ਉਹ ਆ ਰਹੀ ਆ। ਚਾਈਨਾ ਲੋਕਡਾਊਨ ਦੇ ਵਿੱਚ ਰਹਿਣ ਦੇ ਕਰਕੇ ਸਪਲਾਈ ਚੇਨ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਆ, ਜਿਸ ਕਰਕੇ ਇਨਫਲੇਸ਼ਨ ਦਾ ਪ੍ਰੈਸ਼ਰ ਹੋਰ ਵੀ ਜ਼ਿਆਦਾ ਵੱਧ ਰਿਹਾ ਆ। ਡਿਮਾਂਡ ਕਾਫੀ ਆ, ਸਪਲਾਈ ਚੀਜ਼ਾਂ ਦੀ ਜਿਹੜੀ ਉਹ ਆ ਨਹੀਂ ਰਹੀ। ਸੋ ਕਾਫੀ ਵੱਡੀ ਜਿਹੜੀ ਪ੍ਰੋਬਲਮ ਚੋਂ ਇਸ ਟਾਈਮ ਕਹਿ ਸਕਦੇ ਵੀ ਦੁਨੀਆ ਹੀ ਨਿਕਲ ਰਹੀ ਆ ਆਰਥਿਕ ਤੌਰ ਦੇ ਉੱਤੇ। ਜੀ ਬਿਲਕੁਲ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਜਿਹੜੀ ਆ ਸਭ ਤੋਂ ਪਹਿਲੀ ਖਬਰ ਆ ਰਹੀ ਆ ਵੀ ਅਮਰੀਕਾ ਦੇ ਵਿੱਚ ਸਟਾਕ ਮਾਰਕੀਟ ਨੂੰ ਅੱਜ ਬਹੁਤ ਵੱਡਾ ਝਟਕਾ ਲੱਗਾ ਹੈਗਾ। 1100 ਦੇ ਕਰੀਬ ਪੁਆਇੰਟਸ ਜਿਹੜਾ ਆ ਡਾਓ ਜੋਨ ਇੰਡਸਟਰੀਅਲ ਡਿੱਗਿਆ। ਐਗਜ਼ੈਕਟਲੀ ਜੇ ਦੱਸਦੇ ਜਾਈਏ 1063 ਪੁਆਇੰਟ, ਜਿਹੜਾ ਕਿ 3.1% ਬਣਦਾ ਹੈ ਤੇ ਸਟਾਕ ਮਾਰਕੀਟ ਡਾਓ ਜੋਨ ਇੰਡਸਟਰੀਅਲ ਕਲੋਜ਼ ਹੋਇਆ 32,997 ਤੇ। ਇਸੇ ਤਰ੍ਹਾਂ S&P 500 ਵੀ 3.6% ਡਿੱਗਿਆ ਹੈਗਾ। ਨੈਸਡੈਕ ਵੀ ਆਲਮੋਸਟ 5% ਲੋਅਰ ਗਿਆ ਹੈਗਾ। ਸੋ ਇਹ ਅੱਜ ਕੱਲ ਮਾਰਕੀਟ ਅਪ ਗਈ ਸੀ, ਪਰ ਕਿਉਂਕਿ ਫੈਡ ਨੇ ਇੰਟਰਸਟ ਰੇਟ ਅੱਧਾ ਪਰਸੈਂਟ ਵਧਾਈ ਸੀ ਤੇ ਕੱਲ ਸਾਰੇ ਲੱਲਾ ਕਰ ਰਹੇ ਸੀ, 900 ਦੇ ਕਰੀਬ ਪੁਆਇੰਟ ਉੱਪਰ ਗਈ ਸੀ। ਅੱਜ ਪੂਰੀ ਤਰ੍ਹਾਂ ਜਿਹੜੀ ਆ ਸਟਾਕ ਮਾਰਕੀਟ ਉਹ ਲੁੜਕ ਗਈ ਹੈਗੀ ਆ। ਜੀ ਬਿਲਕੁਲ। ਸੋ 50 ਬੇਸਿਸ ਪੁਆਇੰਟ ਕੱਲ ਵਧਾਏ ਗਏ ਫੈਡ ਨੇ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਦੇਖਿਆ ਗਿਆ ਕੱਲ ਜਦ ਫੈਡ ਨੇ ਕਹਿਤਾ ਸੀ ਵੀ 75 ਬੇਸਿਸ ਪੁਆਇੰਟ ਨਹੀਂ ਵਧਾਉਣੇ, ਉਹਦੇ ਕਰਕੇ ਇਨਵੈਸਟਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਅੱਜ ਜਿਹੜਾ ਉਹ ਗਮ ਜਿਹੜਾ ਆ ਉਹ ਇਹਨਾਂ ਨੂੰ ਸਤਾ ਰਿਹਾ ਹੈਗਾ। ਸੋ ਸਟਾਕ ਮਾਰਕੀਟਸ ਰੋਜ਼ ਹੀ ਬਹੁਤ ਜ਼ਿਆਦਾ ਡਾਵਾਂਡੋਲ ਚੱਲ ਰਹੀ ਆ। ਸੋ ਕਿਸੇ ਨੂੰ ਵੀ ਇੱਕ ਹਿਸਾਬ ਦੇ ਨਾਲ ਇਸ ਦੀ ਸਮਝ ਨਹੀਂ ਆ ਰਹੀ ਵੀ ਕਿਸ ਪਾਸੇ ਵੱਲ ਨੂੰ ਇਹ ਜਾਵੇਗੀ। ਜਿਨ੍ਹਾਂ ਨੇ ਕੱਲ ਜਿਨ੍ਹਾਂ ਦੇ ਲਈ ਵੱਧ ਗਏ ਉਹਨਾਂ ਨੇ ਵੇਚਤੀਆਂ ਅੱਜ, ਤੇ ਉਹਨਾਂ ਨੇ ਮੁਨਾਫਾ ਤਾਂ ਜਿਹੜਾ ਜ਼ਰੂਰ ਖੱਟ ਲਿਆ ਹੋਊਗਾ, ਪਰ ਹੋਰ ਲੋਕਾਂ ਦੇ ਲਈ ਅੱਜ ਕਾਫੀ ਨੁਕਸਾਨ ਵਾਲਾ ਦਿਨ ਜਿਹੜਾ ਉਹ ਰਹਿ ਸਕਦਾ ਆ। ਇਕਨੋਮੀ ਦੇ ਨਾਲ ਹੀ ਜੇ ਗੱਲ ਕਰਦੇ ਜਾਈਏ, ਬੈਂਕ ਆਫ ਇੰਗਲੈਂਡ UK ਦੇ ਵਿੱਚੋਂ ਉਹਨਾਂ ਨੇ ਵੀ ਇਹ ਹੁਣ ਚਿੰਤਾ ਜ਼ਾਹਰ ਕੀਤੀ ਆ
ਵੀ ਬ੍ਰਿਟੇਨ ਦੇ ਵਿੱਚ ਇਨਫਲੇਸ਼ਨ ਜਿਹੜਾ ਉਹ ਵਧਿਆ ਹੈਗਾ ਆ 10% ਤੋਂ ਉੱਤੇ ਆ ਤੇ ਰਿਸੈਸ਼ਨ ਜਿਹੜਾ ਉਹ ਨਾਲ ਦੇ ਨਾਲ ਆਉਣ ਜਾ ਰਿਹਾ ਆ। ਸੋ ਕਹਿੰਦੇ ਵੀ ਉਹਨਾਂ ਨੇ ਵੀ ਇੰਟਰਸਟ ਰੇਟ ਹੁਣ ਤੱਕ 2009 ਦੇ ਮੁਕਾਬਲੇ ਸਭ ਤੋਂ ਜ਼ਿਆਦਾ ਵਧਾਏ ਨੇ। ਸੋ ਕਹਿੰਦੇ ਵੀ 1/4% ਤੋਂ ਵੱਧ ਕੇ 1% ਤੱਕ ਉੱਥੇ ਪਹੁੰਚ ਚੁੱਕੇ ਆ। ਪਾਊਂਡ ਦੀ ਵੈਲਿਊ ਯੂਐਸ ਡਾਲਰ ਦੇ ਮੁਕਾਬਲੇ ਜਿਹੜੀ ਉਹ ਡਿੱਗ ਗਈ ਹੈਗੀ ਆ। ਸੋ ਇਹ ਵੀ ਜਿਹੜਾ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਹੈਗਾ। ਸੋ ਬੈਂਕ ਆਫ ਇੰਗਲੈਂਡ ਨੇ ਜਿਹੜਾ 9 ਰੇਟ ਸੈਟਰ ਆ ਉਹਨਾਂ ਨੇ ਕਿਹਾ 3 ਦੇ ਮੁਕਾਬਲੇ 6 ਨੇ ਵੀ ਬੈਂਕ ਰੇਟ ਨੂੰ 0.75% ਉੱਥੇ ਵਧਾ ਦੇਣਾ ਚਾਹੀਦਾ। ਸੋ ਦੁਨੀਆ ਭਰ ਦੇ ਵਿੱਚ ਇਨਫਲੇਸ਼ਨ ਦੇ ਚੱਲਦਿਆਂ ਰਿਸੈਸ਼ਨ ਦੀ ਦਸਤਕ ਜਿਹੜੀ ਆ ਉਹ ਆ ਰਹੀ ਆ। ਚਾਈਨਾ ਲੋਕਡਾਊਨ ਦੇ ਵਿੱਚ ਰਹਿਣ ਦੇ ਕਰਕੇ ਸਪਲਾਈ ਚੇਨ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਆ, ਜਿਸ ਕਰਕੇ ਇਨਫਲੇਸ਼ਨ ਦਾ ਪ੍ਰੈਸ਼ਰ ਹੋਰ ਵੀ ਜ਼ਿਆਦਾ ਵੱਧ ਰਿਹਾ ਆ। ਡਿਮਾਂਡ ਕਾਫੀ ਆ, ਸਪਲਾਈ ਚੀਜ਼ਾਂ ਦੀ ਜਿਹੜੀ ਉਹ ਆ ਨਹੀਂ ਰਹੀ। ਸੋ ਕਾਫੀ ਵੱਡੀ ਜਿਹੜੀ ਪ੍ਰੋਬਲਮ ਚੋਂ ਇਸ ਟਾਈਮ ਕਹਿ ਸਕਦੇ ਵੀ ਦੁਨੀਆ ਹੀ ਨਿਕਲ ਰਹੀ ਆ ਆਰਥਿਕ ਤੌਰ ਦੇ ਉੱਤੇ। ਜੀ ਬਿਲਕੁਲ।